ਦੇਖੋ ਇਹਨਾਂ ਕੋ ਪਲੇਟਫਾਰਮ ਨੇ, ਇਹਨਾਂ ਦੇ ਤੁਸੀਂ ਕਿਤੇ ਵੀ ਵੇਖਣਾ ਇਹਨਾਂ ਦੇ ਨਾਂ ਦੇ ਪਿੱਛੇ ਸਿੰਘ ਲੱਗਦਾ, ਜਸਵੀਰ ਜੱਸੀ। ਗੁਰੂ ਸਾਹਿਬ ਨੇ ਤੇ ਗੱਲ ਕਹਿ ਦਿੱਤੀ ਕਿ ਸਿੱਖ ਜਿਹੜਾ ਮਰਦ ਹੋਵੇਗਾ, ਜਿਹੜਾ ਲੜਕਾ ਹੋਵੇਗਾ, ਉਹਦੇ ਨਾਂ ਦੇ ਪਿੱਛੇ ਸਿੰਘ ਤੇ ਲੜਕੀ ਦੇ ਨਾਂ ਦੇ ਪਿੱਛੇ ਕੌਰ ਸ਼ਬਦ ਜਿਹੜਾ ਉਹ ਕੰਪਲਸਰੀ ਹੋਏਗਾ। ਇਹਨਾਂ ਦੇ ਨਾਂ ਦੇ ਵੇਖੋ ਕਿ ਸ਼ਾਰਟ ਫਾਰਮ ਚ ਨਾਮ ਇਹਨਾਂ ਦੇ। ਤੇ ਅਸੀਂ ਇਹਨਾਂ ਨੂੰ ਧਾਰਮਿਕ ਸਟੇਜਾਂ ਦੇ ਉੱਤੇ ਬਿਠਾ ਕੇ ਜਿੱਥੇ ਅਸੀਂ ਖੰਡੇ ਬੱਟ ਦੀ ਪਹੁਲ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸੀ, ਅਸੀਂ ਅੱਜ ਇਹ ਚੀਜ਼ ਨੂੰ ਕਹਿੰਦੇ ਕਿ ਸਿੱਖ ਕੌਮ ਦੀ ਗਿਣਤੀ ਘਟਦੀ ਜਾ ਰਹੀ ਹੈ। ਇਹ ਚੀਜ਼ ਦਾ ਹੁਣ ਸਿੰਗਰ ਇੱਕ ਉਪਦੇਸ਼ ਕਰੇਗਾ ਤੇ ਮਾਫ ਕਰਿਓ ਫਿਰ ਬੱਚੇ ਫਿਰ ਸਿੰਗਰ ਵਰਗੇ ਬਣਨਗੇ ਨਾ। ਫਿਰ ਜੇ ਕੋਈ ਅਣਜਾਣ ਬੰਦਾ ਹੋਵੇ ਨਾ ਫਿਰ ਤੇ ਗੱਲ ਜੱਚ ਜਾਂਦੀ ਹੈ। ਹੁਣ ਉਹ ਬੰਦੇ ਇਹਨਾਂ ਬੰਦਿਆਂ ਨੂੰ ਲਾਗੇ ਬਿਠਾ ਕੇ ਨਾਲ ਬਿਠਾ ਕੇ ਕੀਰਤਨ ਕਰ ਰਹੇ ਨੇ ਜਿਹੜੇ ਗੁਰਬਾਣੀ ਨੂੰ ਚੰਗੀ ਤਰ੍ਹਾਂ ਸੂਝਵਾਨਤਾ ਦੇ ਨਾਲ ਜਾਣਦੇ, ਜਿਨ੍ਹਾਂ ਨੇ ਖੁਦ ਰਹਿਤ ਮਰਿਆਦਾ ਨੂੰ ਪੜ੍ਹਿਆ, ਜਿਹੜੇ ਖੁਦ ਜਿਨ੍ਹਾਂ ਨੂੰ 20 30 ਸਾਲ ਹੋ ਗਏ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਦਿਆਂ ਨੂੰ। ਉਹਨਾਂ ਲੋਕਾਂ ਵੱਲੋਂ ਇਹਨਾਂ ਬੰਦਿਆਂ ਨੂੰ ਨਾਲ ਬਿਠਾ ਕੇ ਗੁਰਬਾਣੀ ਦਾ ਕੀਰਤਨ ਕੀਤਾ ਜਾ ਰਿਹਾ ਤੇ ਮੈਂ ਕਹਿੰਦਾ ਇਹ ਗਲਤੀ ਜਿਹੜੀ ਹੈ ਅਣਜਾਣੇ ਚ ਨਹੀਂ, ਜਾਣ ਬੁੱਝ ਕੇ ਗਲਤੀਆਂ ਹੋ ਰਹੀਆਂ ਨੇ। ਭਾਈ ਸੱਜਣ ਨੂੰ ਗੁਰੂ ਨਾਨਕ ਸਾਹਿਬ ਇੱਕ ਵਾਰ ਮਿਲੇ ਸੀ, ਸੱਜਣ ਨੇ ਸਿੱਖੀ ਧਾਰਨ ਕੀਤੀ, ਸੱਜਣ ਨੇ ਅੱਗੇ ਸਿੱਖ ਬਣਾਏ। ਮਤਲਬ ਸੱਜਣ ਪਹਿਲਾਂ ਆਪ ਸਿੱਖ ਬਣਿਆ ਨਾ, ਜਿਹੜਾ ਆਪ ਸਿੱਖ ਬਣੇਗਾ ਉਹੀ ਕਿਸੇ ਨੂੰ ਸਿੱਖ ਬਣਾ ਸਕਦਾ। ਇਹੀ ਗੱਲ ਹੈ ਕਿ ਜਸਵੀਰ ਸਿੰਘ ਜੱਸੀ ਕਹਿੰਦਾ ਕਿ ਮੈਂ ਡੇਰੇਦਾਰਾਂ ਦੇ ਨਹੀਂ ਜਾਂਦਾ, ਠੀਕ ਹੈ, ਵਧੀਆ ਗੱਲ। ਇਹਦਾ ਮਤਲਬ ਇਹ ਥੋੜੀ ਗੁਰੂ ਸਾਹਿਬ ਦੀ ਹਜ਼ੂਰੀ ਚ ਲੈ ਕੇ ਬਿਠਾ ਕੇ ਉਹਨੂੰ ਕਹੇ ਤੂੰ ਕੀਰਤਨ ਕਰਕੇ ਸੁਣਾ ਸਕਦਾ। ਬੜੇ ਐਸੇ ਕੀਰਤਨੀਏ ਨੇ, ਬੜੇ ਐਸੇ ਢਾਡੀ ਨੇ ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀਆਂ ਨੇ ਰੱਖਿਆ ਹੋਇਆ। ਤੇ ਮਾਫ ਕਰਿਓ ਜਦੋਂ ਉਹਨਾਂ ਦੇ ਗੁਰਮਤ ਸਮਾਗਮ ਹੁੰਦੇ ਨੇ ਨਾ, ਉਹਨਾਂ ਨੂੰ ਉਸ ਪਲੇਟਫਾਰਮ ਦੇ ਉੱਤੇ ਮੌਕਾ ਨਹੀਂ ਦਿੱਤਾ ਜਾਂਦਾ। ਸਾਡਾ ਗ੍ਰੰਥੀ ਪ੍ਰਚਾਰਕ ਕਿਸੇ ਦੇ ਕੋਲੋਂ ਸੰਗਤ ਕੋਲੋਂ ਜੇ 10-20 ਰੁਪਏ ਮੰਗ ਵੀ ਲਏ, ਅਸੀਂ ਹਾਈਲਾਈਟ ਬੜਾ ਕਰਦੇ ਹਾਂ ਜੀ ਚੀਜ਼ ਨੂੰ ਲੈ ਕੇ, ਪੈਸੇ ਮੰਗ ਲਏ, ਫਿਰ ਅਸੀਂ ਪੰਕਤੀਆਂ ਪੜ੍ਹ ਸੁਣਾਉਣੇ, ਹੱਕ ਪਰਾਇਆ ਨਾਨਕਾ ਉਸ ਸੂਰ ਸਗਾਏ। ਤੇ ਕਿਸੇ ਦਾ ਟਾਈਮ ਖਾਣਾ ਵੀ ਹੱਕ ਪਰਾਇਆ ਭਾਈ। ਕਿਸੇ ਦਾ ਹੱਕ ਕੇਵਲ ਪੈਸਾ ਨਹੀਂ ਹੈ, ਕਿਸੇ ਦਾ ਹੱਕ ਆ ਵੀ ਹੈ, ਜਿਹੜਾ ਬਣਦਾ ਹੱਕ ਉਹਨੂੰ ਦਿੱਤਾ ਜਾਏ। ਵੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਚੀਜ਼ ਦਾ ਘਾਟਾ ਪਏਗਾ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅੱਜ ਅੱਬਲ ਤੇ ਅੱਜ ਹੀ ਹੈ। ਅੱਜ ਤੁਸੀਂ ਪਿੰਡਾਂ 'ਚ ਜਾ ਕੇ ਸਰਵੇ ਕਰਕੇ ਦੇਖ ਲਓ, ਗੁਟਕਾ ਸਾਹਿਬ ਜਿੱਥੇ ਪਏ ਨੇ ਉੱਥੇ ਹੀ ਪਏ ਨੇ। ਵੀ ਹੱਥ ਮਾਰ ਕੇ ਦੇਖਣਾ ਗੁਟਕਾ ਸਾਹਿਬ ਤੇ ਘੱਟਾ ਜੰਮਿਆ ਪਿਆ। ਗੁਰਬਾਣੀ ਬੜੀ ਦੂਰ ਤੱਕ ਰਹਿ ਜਾਏਗੀ। ਬੱਚੇ ਸਾਡੇ ਗੁਰੂ ਘਰਾਂ 'ਚ ਆ ਨਹੀਂ ਰਹੇ, ਜੇ ਨਹੀਂ ਆ ਰਹੇ ਉਹਨਾਂ ਨੇ ਕਦੇ ਸ਼ਬਦ ਸੁਣੇ ਵੀ ਨਹੀਂ। ਜੋ ਇੰਟਰਨੈਟ ਤੇ ਰੀਲਾਂ ਦੇ ਰਾਹੀਂ, ਇੰਟਰਨੈਟ ਤੇ ਪਲੇਟਫਾਰਮ ਦੇ ਰਾਹੀਂ ਜਿਹੜੇ ਸ਼ਬਦ ਸੁਣ ਰਹੇ, ਉਹ ਧਾਰਮਿਕ ਗੀਤਾਂ ਨੂੰ ਹੀ ਆਉਣ ਵਾਲੇ ਸਮੇਂ ਦੇ ਅੰਦਰ ਸ਼ਬਦ ਮੰਨ ਕੇ ਚੱਲਣਗੇ। ਪਿਛਲੇਰੇ ਕੁਝ ਸਮੇਂ ਤੋਂ ਕੁਝ ਲੋਕਾਂ ਦੇ ਵੱਲੋਂ ਗੁਰਬਾਣੀ ਦਾ ਸੰਗਤ ਵਿੱਚ ਕੀਰਤਨ ਕਰਨ ਨੂੰ ਲੈ ਕੇ ਬਹੁਤ ਸਾਰੇ ਸਵਾਲੀਆ ਚਿੰਨ੍ਹ ਉਠਾਏ ਜਾ ਰਹੇ ਨੇ ਔਰ ਖਾਸ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਵਿੱਚ ਵੀ ਇਸ ਗੱਲ ਨੂੰ ਕੋਟ ਕੀਤਾ ਹੋਇਆ ਕਿ ਸੰਗਤ ਵਿੱਚ ਜਿਹੜਾ ਗੈਰ ਸਿੱਖ ਹੈ ਉਹ ਗੁਰਬਾਣੀ ਦਾ ਕੀਰਤਨ ਕਰਕੇ ਸੰਗਤ ਨੂੰ ਨਹੀਂ ਸੁਣਾ ਸਕਦਾ। ਔਰ ਇਸੇ ਨੂੰ ਲੈ ਕੇ ਹਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਸਵੀਰ ਜੱਸੀ ਦੇ ਉੱਪਰ ਵੀ ਵੱਡਾ ਸਵਾਲੀਆ ਚਿੰਨ੍ਹ ਜਥੇਦਾਰ ਸਾਹਿਬ ਦੀ ਟਿੱਪਣੀ ਤੋਂ ਬਾਅਦ ਖੜਾ ਹੋਇਆ ਹੈ ਔਰ ਇਸੇ ਨੂੰ ਲੈ ਕੇ ਖਾਸ ਤੌਰ ਤੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਕਿ ਜੇ ਅਕਾਲ ਤਖ਼ਤ ਸਾਹਿਬ ਤੋਂ ਇਸ ਚੀਜ਼ ਨੂੰ ਕੋਟ ਕੀਤਾ ਹੋਇਆ ਕਿ ਕੋਈ ਵੀ ਗੈਰ ਸਿੱਖ ਗੁਰਬਾਣੀ ਦਾ ਕੀਰਤਨ ਕਰਕੇ ਸੰਗਤ ਨੂੰ ਨਹੀਂ ਸੁਣਾ ਸਕਦਾ, ਫਿਰ ਜਸਵੀਰ ਸਿੰਘ ਜੱਸੀ ਹੋਣਾ ਦੇ ਵੱਲੋਂ ਕੀਰਤਨ ਕਿਉਂ ਕੀਤਾ ਗਿਆ? ਜਾਂ ਹਾਲ ਦੇ ਵਿੱਚ ਕੁਝ ਅਜਿਹੇ ਲੋਕ ਨੇ ਜਿਹੜੇ ਗੈਰ ਸਿੱਖ ਨੇ ਪਰ ਉਹ ਸੰਗਤ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਲੋਕਾਂ ਵਾਸਤੇ, ਸੰਗਤ ਵਾਸਤੇ ਉਪਦੇਸ਼ ਵੀ ਜਾਰੀ ਕਰਦੇ ਨੇ। ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਸਿੱਖ ਸਕਾਲਰ ਭਾਈ ਜਗਦੀਪ ਸਿੰਘ ਮੇਰੇ ਨਾਲ ਹਾਜ਼ਰ ਨੇ ਔਰ ਉਹਨਾਂ ਦੇ ਕੋਲੋਂ ਇਤਿਹਾਸਕ ਤੱਥ ਜਾਂ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਸਮਝਣ ਦਾ ਯਤਨ ਕਰਦੇ। ਸਵਾਗਤ ਹੈ ਜੀ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਸਵਾਲੀਆ ਚਿੰਨ੍ਹ ਇਹ ਹੈ ਜੀ, ਜਿਸ ਤਰੀਕੇ ਦੇ ਨਾਲ ਜਸਵੀਰ ਸਿੰਘ ਜੱਸੀ ਨੇ ਜਿਵੇਂ ਹੀ ਸੰਗਤ ਵਿੱਚ ਗੁਰਬਾਣੀ ਦਾ ਕੀਰਤਨ ਕੀਤਾ, ਲੰਘੇ ਸਾਲਾਂ ਦੇ ਦਰਮਿਆਨ ਉਹਨਾਂ ਨੇ ਗੁਰਬਾਣੀ ਦਾ ਕੀਰਤਨ ਕੀਤਾ, ਤਾਂ ਹਾਲ ਦੇ ਵਿੱਚ ਪੱਤਰਕਾਰਾਂ ਨੇ ਜਿਹੜਾ ਇੱਕ ਸਵਾਲ ਜਥੇਦਾਰ ਸਾਹਿਬ ਨੂੰ, ਸਿੰਘ ਸਾਹਿਬ ਨੂੰ ਕੀਤਾ ਤੇ ਸਿੰਘ ਸਾਹਿਬ ਨੇ ਉਹਨਾਂ ਦੇ ਸਵਾਲ ਦੇ ਜਵਾਬ ਵਜੋਂ ਇਸ ਗੱਲ ਦਾ ਜਵਾਬ ਦਿੱਤਾ ਕਿ ਰਹਿਤ ਮਰਿਆਦਾ ਦੇ ਵਿੱਚ ਇਸ ਗੱਲ ਨੂੰ ਲਿਖਿਆ ਹੋਇਆ ਕਿ ਕੋਈ ਵੀ ਜਿਹੜਾ ਸ਼ਖਸ ਹੈ ਗੈਰ ਸਿੱਖ ਹੈ ਤੇ ਉਹ ਸੰਗਤ ਨੂੰ ਗੁਰਬਾਣੀ ਦਾ ਕੀਰਤਨ ਕਰਕੇ ਨਹੀਂ ਸੁਣਾ ਸਕਦਾ। ਸਭ ਤੋਂ ਪਹਿਲਾਂ ਤਾਂ ਤੁਹਾਡਾ ਇਸ ਜਥੇਦਾਰ ਸਾਹਿਬ ਦੀ ਟਿੱਪਣੀ ਦੇ ਉੱਪਰ ਕੀ ਰਿਪਲਾਈ ਹੈ ਜੀ? ਕੀ ਕਹਿਣਾ ਚਾਹੋਗੇ ਜਿਹੜਾ ਜਥੇਦਾਰ ਸਾਹਿਬ ਨੇ ਜਵਾਬ ਦਿੱਤਾ ਹੈ? ਵੇਖੋ ਭਾਈ ਸਾਹਿਬ, ਗੱਲ ਇਹ ਆ ਕਿ ਕੇਵਲ ਆਪਾਂ ਜਥੇਦਾਰ ਸਾਹਿਬ ਦੀ ਗੱਲ ਨਾ ਕਰੀਏ ਕਿ ਜਥੇਦਾਰ ਸਾਹਿਬ ਨੇ ਅੱਜ ਜਿਹੜੀ ਇਸ ਗੱਲ ਦੀ ਟਿੱਪਣੀ ਕੀਤੀ ਆ, ਇਹ ਗੱਲ ਅੱਜ ਦੀ ਨਹੀਂ ਆ। ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਨੂੰ ਪੜ੍ਹਦੇ ਹਾਂ, ਸ਼ਾਇਦ ਤੁਸੀਂ ਪੜ੍ਹਦੇ ਵੀ ਹੋਵੋਗੇ ਇਸ ਚੀਜ਼ ਨੂੰ, ਹੈ ਨਾ, ਤੁਸੀਂ ਖੁਦ ਇਸ ਚੀਜ਼ ਦੇ ਨਾਲ ਸੰਬੰਧਿਤ ਫੀਲਡ ਦੇ ਨਾਲ, ਉਹਦੇ 'ਚ ਇਸ ਗੱਲ ਨੂੰ ਬੜੇ ਪਿਆਰੇ ਢੰਗ ਨਾਲ ਕੋਟ ਕੀਤਾ ਗਿਆ ਹੈ ਕਿ ਸਿੱਖ ਦੀ ਤਾਰੀਫ ਕੀ ਹੈ। ਪਹਿਲਾਂ ਸਾਨੂੰ ਇਹ ਵੇਖਣਾ ਪਏਗਾ ਕਿ ਸਿੱਖ ਕੌਣ ਹੈ। ਜਦੋਂ ਤੁਸੀਂ ਗੁਰਬਾਣੀ ਨੂੰ ਪੜ੍ਹੋਗੇ, ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦਾ ਸ਼ਬਦ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠਾਰ ਨਾਮ ਧਿਆਵੇ, ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ।
ਕਿਉਂਕਿ ਜਿਹੜੀ ਗੱਲ ਹੈ ਗੁਰਬਾਣੀ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਜਿਹੜੀ ਇੱਕ ਗੱਲ ਹੋਰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹ ਸਾਰਿਆਂ ਵਾਸਤੇ ਸਾਂਝੀ ਹੈ। ਇਸ਼ਨਾਨ ਕਰਨਾ, ਅੰਮ੍ਰਿਤ ਵੇਲੇ ਉੱਠਣਾ ਕੇਵਲ ਇਹ ਸਿੱਖ ਧਰਮ ਵਾਸਤੇ ਨਹੀਂ, ਸਾਰਿਆਂ ਵਾਸਤੇ ਸਾਂਝਾ। ਗੁਰਬਾਣੀ ਨੇ ਸਪੈਸੀਫਿਕ ਕਿਸੇ ਇੱਕ ਕੌਮ ਦੀ ਗੱਲ ਵੀ ਨਹੀਂ ਕੀਤੀ। ਗੁਰਬਾਣੀ ਤੇ ਸਿੱਖ ਕੌਮ ਦਾ ਜਦੋਂ ਅਸੀਂ ਲਾਭ ਪੜਾਂਗੇ, ਜੇ ਦੋਵੇਂ ਚੀਜ਼ਾਂ ਵੱਖਰੀਆਂ ਵੱਖਰੀਆਂ ਹੋਣਗੀਆਂ। ਜਿਵੇਂ ਸਿੱਖ ਰਹਿਤ ਮਰਿਆਦਾ ਨੇ ਸਿੱਖ ਦੀ ਡੈਫੀਨੇਸ਼ਨ ਗੁਰੂ ਰਾਮਦਾਸ ਮਹਾਰਾਜ ਨੇ ਡੈਫੀਨੇਸ਼ਨ ਇਹ ਦੇ ਦਿੱਤੀ। ਫਿਰ ਜਦੋਂ ਕੌਮ ਨੇ ਡੈਫੀਨੇਸ਼ਨ ਪੰਜ ਪਿਆਰੇ ਸਾਹਿਬਾਨ ਦੀ ਇਕੱਤਰਤਾ ਵਿੱਚ ਜਾਂ ਹੋਰ ਵਿਦਵਾਨ ਸੱਜਣ ਇਕੱਠੇ ਹੋਏ, ਅਕਾਲ ਤਖਤ ਸਾਹਿਬ ਵੱਲੋਂ ਇੱਕ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਜਿਹੜੀ ਲਾਗੂ ਹੁੰਦੀ ਹੈ, ਉਹ 'ਚ ਕੀ ਲਿਖਿਆ? ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਤਿੰਨਾਂ ਦੀ ਬਾਣੀ ਸਿੱਖਿਆ ਉੱਤੇ ਨਿਸ਼ਚਾ ਰੱਖਦਾ ਹੈ, ਖੰਡੇ ਬੱਟ ਦੀ ਪੌਲ ਦੇ ਉੱਤੇ ਨਿਸ਼ਚਾ ਰੱਖਦਾ ਹੈ, ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਮਤਲਬ ਜੇਕਰ ਅਸੀਂ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ, ਉਹਦੇ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਸਿੱਖੀ ਦੇ ਸਕੂਲ ਵਿੱਚ ਐਡਮਿਸ਼ਨ ਲੈਣੀ ਪਏਗੀ। ਸਾਨੂੰ ਖੰਡੇ ਬੱਟ ਦੀ ਪੌਲ ਜਿਹੜੀ ਉਹ ਲੈਣੀ ਪਏਗੀ। ਜੇ ਅਸੀਂ ਖੰਡੇ ਬੱਟ ਦੀ ਪੌਲ ਲੈ ਕੇ ਤਾਂ ਹੀ ਤਾਂ ਅਸੀਂ ਇਸ ਚੀਜ਼ ਨੂੰ ਪੜ੍ਹਾਂਗੇ ਨਾ। ਜਦੋਂ ਅਸੀਂ ਅਰਦਾਸ ਦੇ ਬੋਲਾਂ ਨੂੰ ਪੜ੍ਹਦੇ ਹਾਂ, ਉਹ ਚੀਜ਼ਾਂ ਸਿੰਘਾਂ ਸਿੰਘਣੀਆਂ ਦੀ ਗੱਲ ਕਰਦੇ ਹੋ ਸਰ, ਤੇ ਇਸ ਡੈਫੀਨੇਸ਼ਨ ਦੇ ਖਰੇ ਉਤਰਦੇ ਆ ਨਾ ਜਿਨ੍ਹਾਂ ਨੇ ਗੁਰਬਾਣੀ ਨੂੰ ਪੜ੍ਹਿਆ, ਖੰਡੇ ਬੱਟ ਦੀ ਪੌਲ ਨੂੰ ਹਾਸਲ ਕੀਤਾ। ਕਿਉਂਕਿ ਜਦੋਂ ਖੰਡੇ ਬੱਟ ਦੀ ਪੌਲ 1699 ਵਿੱਚ ਤਿਆਰ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਵੱਲੋਂ, ਉਸ ਤੋਂ ਬਾਅਦ ਸਤਿਗੁਰੂ ਜੀ ਨੇ ਇਸ ਗੱਲ ਨੂੰ ਬਿਲਕੁਲ ਕੰਪਲਸਰੀ ਕਰ ਦਿੱਤਾ ਸੀ ਕਿ ਜਿਹੜਾ ਸਿੱਖ ਹੋਏਗਾ ਉਹ ਖੰਡੇ ਬੱਟ ਦੀ ਪੌਲ ਨੂੰ ਜ਼ਰੂਰ ਲਵੇਗਾ। ਇਹ ਜਥੇਦਾਰ ਸਾਹਿਬ ਦੀ ਗੱਲ ਟਿੱਪਣੀ ਨਹੀਂ ਹੈ। ਇਹ ਟਿੱਪਣੀ ਅਸੀਂ ਇਹ ਗੱਲ ਨਹੀਂ ਕਹਿੰਦੇ ਕਿ ਜਥੇਦਾਰ ਸਾਹਿਬ ਨੇ ਗੱਲ ਕਿਉਂ ਕੀਤੀ ਹੈ। ਜਥੇਦਾਰ ਸਾਹਿਬ ਨੇ ਗੱਲ ਤਾਂ ਕੀਤੀ ਹੈ ਕਿਉਂਕਿ ਸਿੱਖ ਰਹਿਤ ਮਰਿਆਦਾ ਨੇ ਇਸ ਗੱਲ ਨੂੰ ਪਹਿਲਾਂ ਦਰਸਾਇਆ ਹੋਇਆ। ਅੱਜ ਗੈਰ ਸਿੱਖ ਜਿਹੜੇ ਸਿਰਗੁਮ ਵੀ ਨੇ, ਜਿਨ੍ਹਾਂ ਨੇ ਖੰਡੇ ਬੱਟ ਦੀ ਪੌਲ ਨੂੰ ਨਹੀਂ ਵੀ ਲਿਆ, ਉਹ ਵੀ ਜੇਕਰ ਕੀਰਤਨ ਕਰਨਗੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਕੌਮ ਨੂੰ ਕਦੇ ਪ੍ਰਵਾਨ ਨਹੀਂ ਹੋਣਗੀਆਂ। ਆਮ ਕਰਕੇ ਧਾਰਮਿਕ ਦੀਵਾਨਾਂ ਦੇ ਵਿੱਚ ਜਦੋਂ ਇਹੋ ਜਿਹੇ ਲੋਕ ਜਿਹੜੇ ਗੈਰ ਸਿੱਖ ਨੇ, ਤਾਂ ਖਾਸ ਤੌਰ 'ਤੇ ਉਹਨਾਂ ਦੇ ਕੋਲ ਸਿੱਖੀ ਸਰੂਪ ਨਹੀਂ, ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਹੋਇਆ, ਜਦੋਂ ਜਸਬੀਰ ਜੱਸੀ ਦੇ ਸਮੇਤ ਬਹੁਤ ਸਾਰੇ ਹੋਰ ਤਮਾਮ ਲੋਕ ਨੇ ਉਹ ਕੀਰਤਨ ਕਰਦੇ ਆ, ਕਥਾ ਕਰਦੇ ਸੰਗਤ ਵਾਸਤੇ, ਉਹਨਾਂ ਲੋਕਾਂ ਦੇ ਵੱਲੋਂ ਗੈਰ ਸਿੱਖ ਦੇ ਰੂਪ ਵਿੱਚ ਉਪਦੇਸ਼ ਦਿੱਤੇ ਜਾਂਦੇ ਆ। ਕੀ ਲੱਗਦਾ ਕਿ ਉੱਥੇ ਗੁਰਮਤਿ ਸਮਾਗਮਾਂ ਦੇ ਵਿੱਚ ਜਿਹੜੇ ਸਮਾਗਮ ਕਰਵਾਉਣ ਵਾਲੇ ਲੋਕ ਆ, ਜਾਂ ਜਿਹੜੇ ਲੋਕਾਂ ਨੂੰ ਪਤਾ ਹੈ ਕਿ ਗੁਰਬਾਣੀ ਜਾਂ ਸਿੱਖ ਰਹਿਤ ਮਰਿਆਦਾ ਕੀ ਕਹਿ ਰਹੀ ਹੈ, ਉਹਨਾਂ ਬੰਦਿਆਂ ਦੇ ਵੱਲੋਂ ਫਿਰ ਜਾਣ ਬੁੱਝ ਕੇ ਮੌਕਾ ਦਿੱਤਾ ਜਾ ਰਿਹਾ? ਵੇਖੋ ਜੀ, ਇਹ ਅਸੀਂ ਆਪਾਂ ਨਾ, ਮੈਂ ਅਕਸਰ 'ਚ ਗੱਲ ਕਹਿਣਾ ਕਿ ਸਿੱਖ ਕੌਮ ਇੱਕ ਬੜੀ ਜਜ਼ਬਾਤੀ ਕੌਮ ਹੈ। ਹੁਣ ਇਹ ਚੀਜ਼ ਨੂੰ ਮੈਂ ਕਹਿੰਦਾ ਮੁੱਦਾ ਨਾ ਬਣਾਇਆ ਜਾਏ ਕਿ ਗੱਲ ਕਿਉਂ ਕਹੀ ਹੈ। ਅਸੀਂ ਇਹ ਤਰੀਕੇ ਨਾਲ ਕਹਿੰਦੇ ਹਾਂ, ਬੜੇ ਐਸੇ ਸਿੰਗਰ ਤੁਸੀਂ ਹੁਣ ਵੀ ਦੇਖਿਆ ਹੋਣਾ, ਉਹ ਸਾਰਾ ਸਾਲ ਜਿਹੜੇ ਗਾਣੇ ਗਾਉਂਦੇ ਨੇ, ਤਕਰੀਬਨ ਮੰਨ ਲਓ ਉਹਨਾਂ ਨੇ 340-50 ਦਿਨ ਉਹਨਾਂ ਨੇ ਪੂਰੇ ਗਾਣੇ ਗਾਏ, ਲੜਕੀਆਂ ਦੇ ਉੱਤੇ, ਬੁਲਟਾਂ ਦੇ ਉੱਤੇ, ਕਾਰਾਂ ਦੇ ਉੱਤੇ, ਕਾਲਜਾਂ ਦੇ ਉੱਤੇ, ਇਹ ਚੀਜ਼ ਦੇ ਉੱਤੇ ਗਾਣੇ ਗਾ ਕੇ ਇਸ਼ਕ ਮਜਾਜੀ ਦੀਆਂ ਗੱਲਾਂ ਕਰ ਦਿੱਤੀਆਂ। ਜਦੋਂ ਹੀ ਨਾਲ ਦੇਖਣਾ, ਜਦੋਂ ਹੀ ਇਹ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਆਇਆ, ਇਹ ਫਿਰ ਜਿਹੜੇ ਨੇ ਇਹ ਧਾਰਮਿਕ ਗੀਤ ਗਾ ਕੇ ਤੇ ਤੁਹਾਡੇ ਸਾਹਮਣੇ ਉਹ ਚੀਜ਼ ਨਾਲ ਪੇਸ਼ ਹੋ ਜਾਂਦੇ, ਚੀਜ਼ ਲੈ ਕੇ। ਵੇਖੋ ਇਹਨਾਂ ਕੋਲ ਪਲੇਟਫਾਰਮ ਨੇ, ਇਹਨਾਂ ਦੇ ਤੁਸੀਂ ਕਿਤੇ ਵੀ ਵੇਖਣਾ ਇਹਨਾਂ ਦੇ ਨਾਂ ਵੀ ਸਿੰਘ ਲੱਗਦਾ, ਜਿਹੜਾ ਹੁਣ ਤੁਸੀਂ ਨਾਮ ਲਿਆ ਜਸਬੀਰ ਜੱਸੀ। ਗੁਰੂ ਸਾਹਿਬ ਨੇ ਤਾਂ ਗੱਲ ਕਹਿ ਦਿੱਤੀ ਕਿ ਸਿੱਖ ਜਿਹੜਾ ਮਰਦ ਹੋਵੇਗਾ, ਜਿਹੜਾ ਲੜਕਾ ਹੋਵੇਗਾ, ਉਹਦੇ ਨਾਂ ਦੇ ਪਿੱਛੇ ਸਿੰਘ ਤੇ ਲੜਕੀ ਦੇ ਨਾਂ ਦੇ ਪਿੱਛੇ ਕੌਰ ਸ਼ਬਦ ਜਿਹੜਾ ਉਹ ਕੰਪਲਸਰੀ ਹੋਏਗਾ। ਇਹਨਾਂ ਦੇ ਨਾਂ ਦੇ ਵੇਖੋ ਕਿ ਸ਼ਾਰਟ ਫਾਰਮ 'ਚ ਨਾਮ ਇਹਨਾਂ ਦੇ, ਤੇ ਅਸੀਂ ਇਹਨਾਂ ਨੂੰ ਧਾਰਮਿਕ ਸਟੇਜਾਂ ਦੇ ਉੱਤੇ ਬਿਠਾ ਕੇ, ਜਿੱਥੇ ਅਸੀਂ ਖੰਡੇ ਬੱਟ ਦੀ ਪੌਲ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸੀ, ਅਸੀਂ ਅੱਜ ਇਹ ਚੀਜ਼ ਨੂੰ ਕਹਿੰਦੇ ਕਿ ਸਿੱਖ ਕੌਮ ਦੀ ਗਿਣਤੀ ਘਟਦੀ ਜਾ ਰਹੀ ਹੈ। ਅੱਜ ਜਥੇਦਾਰ ਸਾਹਿਬ ਵੱਲੋਂ ਬਿਆਨ ਵੀ ਆਇਆ ਸੀ, ਘੱਟੋ ਘੱਟ 2 ਬੱਚੇ ਜਿਹੜੇ ਪੈਦਾ ਕੀਤੇ ਜਾਣ, ਖੰਡੇ ਬੱਟ ਦੀ ਪੌਲ ਦਿੱਤੀ ਜਾਏ ਉਹਨਾਂ ਨੂੰ, ਸਿੱਖੀ ਸਾਡੇ ਘਰਾਂ ਵਿੱਚ ਪੈਦਾ ਹੋਵੇ। ਇਹ ਚੀਜ਼ ਦਾ ਹੁਣ ਸਿੰਗਰ ਇੱਕ ਉਪਦੇਸ਼ ਕਰੇਗਾ ਤੇ ਮਾਫ ਕਰਿਓ, ਫਿਰ ਬੱਚੇ ਫਿਰ ਸਿੰਗਰ ਵਰਗੇ ਬਣਨਗੇ ਨਾ। ਫਿਰ ਤੇ ਇੱਕ ਤਿਆਰ ਸਿੱਖ ਗੁਰਬਾਣੀ ਕੀਰਤਨ ਕਰੇਗਾ, ਗੁਰਬਾਣੀ ਪੜ੍ਹੇਗਾ, ਗੁਰਬਾਣੀ ਨੂੰ ਸੁਣਾਵੇਗਾ, ਤੇ ਉਹ ਤਰੀਕੇ ਦੇ ਨਾਲ ਅਸੀਂ ਸਾਡੇ ਰੋਲ ਮਾਡਲ ਜਿਹੜੇ ਬਣਨਗੇ। ਤੇ ਕਿੱਡੇ ਸਾਡੇ ਕੋਲ ਮੈਂ ਕਹਿੰਦਾ ਗੁਣਵਾਨ, ਗੁਣੀ ਜਨ ਰਾਗੀ, ਢਾਡੀ, ਪ੍ਰਚਾਰਕ, ਕਵੀਸ਼ਰ, ਕਥਾਕਾਰ ਹੈਗੇ ਨੇ। ਅਸੀਂ ਇਹ ਨਾ ਕਰੀਏ ਕਿ ਜਿਹੜਾ ਜ਼ਿਆਦਾ ਪਬਲਿਸਿਟੀ ਵਾਲਾ ਬੰਦਾ ਸਿੰਗਰ ਹੈ, ਅਸੀਂ ਉਹਨੂੰ ਨਾਲ ਬਿਠਾ ਕੇ ਕੀਰਤਨ ਕਰੀਏ। ਮੈਂ ਹੋਰ ਆਪ ਜੀ ਨੂੰ ਬੇਨਤੀ ਕਰਦੇ ਹਾਂ, ਜੇ ਕੋਈ ਅਣਜਾਣ ਬੰਦਾ ਹੋਵੇ ਨਾ, ਫਿਰ ਤੇ ਗੱਲ ਜੱਚ ਜਾਂਦੀ ਹੈ। ਹੁਣ ਉਹ ਬੰਦੇ ਇਹਨਾਂ ਬੰਦਿਆਂ ਨੂੰ ਲਾਗੇ ਬਿਠਾ ਕੇ, ਨਾਲ ਬਿਠਾ ਕੇ ਕੀਰਤਨ ਕਰ ਰਹੇ ਨੇ, ਜਿਹੜੇ ਗੁਰਬਾਣੀ ਨੂੰ ਚੰਗੀ ਤਰ੍ਹਾਂ ਸੂਝਵਾਨਤਾ ਦੇ ਨਾਲ ਜਾਣਦੇ ਨੇ, ਜਿਨ੍ਹਾਂ ਨੇ ਖੁਦ ਰਹਿਤ ਮਰਿਆਦਾ ਨੂੰ ਪੜ੍ਹਿਆ।
ਜਿਹੜੇ ਖੁਦ ਜਿਨ੍ਹਾਂ ਨੂੰ 20-20 30-30 ਸਾਲ ਹੋ ਗਏ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਦਿਆਂ ਨੂੰ, ਉਹਨਾਂ ਲੋਕਾਂ ਵੱਲੋਂ ਇਹਨਾਂ ਬੰਦਿਆਂ ਨੂੰ ਨਾਲ ਬਿਠਾ ਕੇ ਗੁਰਬਾਣੀ ਦਾ ਕੀਰਤਨ ਕੀਤਾ ਜਾ ਰਿਹਾ। ਤੇ ਮੈਂ ਕਹਿੰਦਾ ਇਹ ਗਲਤੀ ਜਿਹੜੀ ਹੈ ਅਣਜਾਣੇ 'ਚ ਨਹੀਂ, ਇਹ ਜਾਣ ਬੁੱਝ ਕੇ ਗਲਤੀਆਂ ਹੋ ਰਹੀਆਂ ਨੇ। ਇਹ ਚੀਜ਼ਾਂ ਨੂੰ ਸਾਨੂੰ ਸੋਚਣਾ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ। ਇੱਕ ਇਹ ਵੀ ਵੱਡਾ ਸਵਾਲ ਹੈ ਕਿ ਜਿਹੜੀ ਹਰ ਬੰਦੇ ਦੀ ਜਾਂ ਹਰ ਕੋਈ ਵੀ ਸੈਲੀਬ੍ਰਿਟੀ ਹੈ, ਚਾਹੇ ਜਸਵੀਰ ਜੱਸੀ ਹੁਣ, ਉਹਨਾਂ ਦੀ ਫੈਨ ਫੋਲੋਇੰਗ ਹੋਊਗੀ, ਤਾਂ ਜਦੋਂ ਰਹਿਤ ਮਰਿਆਦਾ ਦੀ ਜਾਂ ਗੁਰਬਾਣੀ ਦੀ ਰੌਸ਼ਨੀ ਦੀ ਗੱਲ ਆਉਂਦੀ ਹੈ ਤਾਂ ਬਹੁਤਾਂਤ ਦੇ ਵਿੱਚ ਜਿਹੜੇ ਲੋਕ ਆ ਉਹ ਗੁਰਬਾਣੀ ਤੋਂ, ਰਹਿਤ ਮਰਿਆਦਾ ਤੋਂ ਜਾਣੂ ਨਹੀਂ। ਤਾਂ ਆਮ ਕਰਕੇ ਵੀ ਕਿਹਾ ਜਾਊਗਾ ਕਿ ਜਸਵੀਰ ਜੱਸੀ ਹੈ ਜਿਹੜਾ ਉਹ ਗੁਰਬਾਣੀ ਦੇ ਬਾਬਤ ਨੌਲੇਜ ਰੱਖਦਾ, ਉਹ ਡੇਰੇਦਾਰਾਂ ਦਾ ਵਿਰੋਧ ਕਰਦਾ, ਇਹਦੇ ਸਮੇਤ ਬਹੁਤ ਸਾਰੀਆਂ ਹੋਰ ਚੀਜ਼ਾਂ ਉਹਦੇ ਵੱਲੋਂ ਜਿਹੜੀਆਂ ਜਿਸ ਚੀਜ਼ ਦੀ ਗੁਰਮਤਿ ਗਵਾਹੀ ਭਰਦੀ ਹੈ ਤਾਂ ਉਹ ਕਰਦੇ ਆ। ਤਾਂ ਉਹਨਾਂ ਲੋਕਾਂ ਦੀਆਂ ਟਿੱਪਣੀਆਂ ਇਹ ਹੋਣਗੀਆਂ ਕਿ ਜਾਣ ਬੁੱਝ ਕੇ ਜਸਵੀਰ ਜੱਸੀ ਨੂੰ ਟਾਰਗੇਟ ਕੀਤਾ ਗਿਆ। ਵੇਖੋ ਜੀ, ਇਹ ਗੱਲ ਨਹੀਂ ਹੈ। ਮੈਂ ਤੇ ਆਪ ਗੱਲ ਕਹਿਣਾ ਹੋਣਾ ਚੀਜ਼ ਨੂੰ ਲੈ ਕੇ, ਜਦੋਂ ਕੋਈ ਬੰਦਾ ਕਿਸੇ ਡੇਰੇ ਦੇ ਉੱਤੇ ਜਾਂਦਾ ਨਾ, ਜਾਂ ਕਿਸੇ ਸਾਧ ਦੇ ਕੋਲ ਜਾਂ ਕਿਸੇ ਬਾਬੇ ਦੇ ਕੋਲ ਜਾਂਦਾ, ਉਹਨਾਂ ਦੀ ਸਟੇਟਮੈਂਟ ਹੁੰਦੀ ਹੈ ਕਿ ਬਾਬਾ ਜੀ ਕਹਿੰਦੇ ਤੁਸੀਂ ਆਹ ਕੰਮ ਕਰੋ, ਬਾਬਾ ਜੀ ਕਹਿੰਦੇ ਕਿ ਤੁਸੀਂ ਗੁਰਬਾਣੀ ਪੜ੍ਹੋ, ਬਾਬਾ ਜੀ ਕਹਿੰਦੇ ਆ ਕਿ ਤੁਸੀਂ ਸੇਵਾ ਕਰਿਆ ਕਰੋ। ਬਾਬਾ ਜੀ ਕੌਣ ਹੁੰਦੇ ਨੇ? ਮਤਲਬ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਬਾਬਾ ਜੀ ਹੋ ਗਏ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੁਣੇ ਮੈਂ ਸ਼ਬਦ ਆਪ ਜੀ ਨਾਲ ਪੜ੍ਹਿਆ ਆ। ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਕਹਿੰਦੇ ਜਦੋਂ ਉੱਠਦਾ, ਭਲ ਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਤੇ ਚੜ੍ਹੇ ਦਿਵਸ ਗੁਰਬਾਣੀ। ਇਹ ਤੇ ਗੁਰੂ ਰਾਮਦਾਸ ਮਹਾਰਾਜ ਨੇ ਕਹਿ ਦਿੱਤਾ ਨਾ, ਬਾਬੇ ਨੇ ਥੋੜੀ ਕਿਹਾ। ਜਸਬੀਰ ਸਿੰਘ ਜੱਸੀ ਥੋੜੀ ਸਾਨੂੰ ਕਹੇਗਾ ਕਿ ਡੇਰਿਆਂ ਤੇ ਨਹੀਂ ਜਾਣਾ। ਗੁਰਬਾਣੀ ਨੂੰ ਪੜ੍ਹੋ ਤੁਸੀਂ ਖੁਦ। ਗੁਰਬਾਣੀ ਦਾ ਕੀਰਤਨ ਕਰਨ ਵਾਲਾ ਜਿਹੜਾ ਰਾਗੀ ਹੈ, ਉਹ ਕਹਿੰਦਾ ਕਿ ਮੈਨੂੰ ਗੁਰੂ ਨੇ ਆਹ ਉਪਦੇਸ਼ ਦਿੱਤਾ ਸੀ, ਮੈਂ ਗੁਰਬਾਣੀ ਨੂੰ ਪੜ੍ਹਿਆ, ਗੁਰਬਾਣੀ ਨੂੰ ਸਮਝਿਆ। ਕਿੰਨੇ ਤੁਹਾਨੂੰ ਐਸੇ ਪ੍ਰਚਾਰਕ ਤੁਹਾਨੂੰ ਮਿਲਣਗੇ, ਕਿੰਨੇ ਤੁਹਾਨੂੰ ਐਸੇ ਜਿਹੜੇ ਹੋਣਗੇ। ਜੇਕਰ ਅਸਲ ਦੇ ਵਿੱਚ ਸਿੱਖੀ ਦਾ ਮਾਰਗ ਹੀ ਇਹ ਆ ਕਿ ਜੇ ਤੂੰ ਆਪਣੇ ਆਪ ਨੂੰ ਬਦਲ ਕੇ ਇਸ ਪਾਸੇ ਲੈ ਕੇ ਆਉਣਾ। ਹੁਣ ਵੇਖੋ, ਮਿਰਜ਼ਾ ਗੁਲਾਮ ਅਹਿਮਦ ਕਾਦੀਆਂ ਇਸ ਗੱਲ ਦਾ ਜ਼ਿਕਰ ਕਰਦਾ, ਜਾਂ ਕਾਜ਼ੀ ਨੂਰ ਮੁਹੰਮਦ ਦਾ ਗੱਲ ਕਰਦੇ ਹਾਂ ਆਪਾਂ, ਉਹ ਸਿੱਖਾਂ ਨੂੰ ਸੱਗ ਲਿਖਦਾ ਹੈ ਨਾ, ਪਰ ਉਹ ਇਸ ਗੱਲ ਨੂੰ ਕਹਿਣ ਦੇ ਉੱਤੋਂ ਗੁਰੇਜ਼ ਕਰ ਹੀ ਨਹੀਂ ਸਕੇ। ਗੁਰੂ ਨਾਨਕ ਸਾਹਿਬ ਦੀ ਕਲਮ ਦੇ ਵਿੱਚ ਇੰਨੀ ਤਾਕਤ ਸੀ, 3 ਕਰੋੜ ਸਿੱਖ ਪੈਦਾ ਕਰ ਦਿੱਤੇ ਗੁਰੂ ਨਾਨਕ ਸਾਹਿਬ ਨੇ। ਗੁਰੂ ਨਾਨਕ ਦੀ ਸਿੱਖੀ ਦੀਵੇ ਨੂੰ ਦੀਵਾ ਬਾਲਣ ਦਾ ਕਾਰਜ ਕਰਦੀ ਹੈ। ਭਾਈ ਸੱਜਣ ਨੂੰ ਗੁਰੂ ਨਾਨਕ ਸਾਹਿਬ ਇੱਕ ਵਾਰ ਮਿਲੇ ਸੀ, ਸੱਜਣ ਨੇ ਸਿੱਖੀ ਧਾਰਨ ਕੀਤੀ, ਸੱਜਣ ਨੇ ਅੱਗੇ ਸਿੱਖ ਬਣਾਏ। ਮਤਲਬ ਸੱਜਣ ਪਹਿਲਾਂ ਆਪ ਸਿੱਖ ਬਣਿਆ ਨਾ, ਜਿਹੜਾ ਆਪ ਸਿੱਖ ਬਣੇਗਾ ਉਹੀ ਕਿਸੇ ਨੂੰ ਸਿੱਖ ਬਣਾ ਸਕਦਾ। ਇਹੀ ਗੱਲ ਹੈ ਕਿ ਜਸਵੀਰ ਸਿੰਘ ਜੱਸੀ ਕਹਿੰਦਾ ਕਿ ਮੈਂ ਡੇਰੇਦਾਰਾਂ ਤੇ ਨਹੀਂ ਜਾਂਦਾ, ਠੀਕ ਹੈ, ਵਧੀਆ ਗੱਲ ਹੈ। ਇਹਦਾ ਮਤਲਬ ਇਹ ਥੋੜੀ ਕਿ ਗੁਰੂ ਸਾਹਿਬ ਦੀ ਹਜ਼ੂਰੀ 'ਚ ਲੈ ਕੇ ਬਿਠਾ ਕੇ ਉਹਨੂੰ ਕਿ ਤੂੰ ਕੀਰਤਨ ਕਰਕੇ ਸੁਣਾ ਸਾਨੂੰ। ਉਹਦੇ ਕੋਲ ਪਲੇਟਫਾਰਮ ਅੱਜ ਉਹਨੂੰ ਕੋਈ ਸਾਈਨ ਕਰ ਦੇ ਕਿ ਉਸ ਫਿਲਮ 'ਚ ਗਾਣਾ ਬੋਲਣਾ ਹੈ, ਨਾ ਬੋਲੇਗਾ। ਜੇਕਰ ਉਹ ਗੱਲ ਕਰਨਾ ਕਿ ਮੈਨੂੰ ਮੇਰੇ ਗੁਰੂ ਨੇ ਕਿਹਾ ਕਿ ਕਿਸੇ ਦੇਹਧਾਰੀ ਮੱਥਾ ਨਹੀਂ ਟੇਕਣਾ ਜਾ ਕੇ, ਮੈਂ ਨਕੋਦਰ ਵਾਲੀ ਜਗ੍ਹਾ ਤੇ ਨਹੀਂ ਜਾਂਦਾ, ਤੇ ਤੈਨੂੰ ਗੁਰੂ ਨੇ ਕੱਲ ਇੱਕੋ ਗੱਲ ਕਹੀ, ਨਕੋਦਰ ਵਾਲੀ ਜਗ੍ਹਾ ਤੇ ਨਹੀਂ ਜਾਣਾ। ਕਿੰਨੀਆਂ ਗੱਲਾਂ ਕਹੀਆਂ ਨੇ। ਸਤਿਗੁਰੂ ਪਾਤਸ਼ਾਹ ਨੇ ਮਹਾਰਾਜ ਨੇ ਇਹੋ ਗੱਲ ਕੀਤੀ। ਜਿੱਦਣ ਮਹਾਰਾਜ ਭਾਈ ਮਰਦਾਨਾ ਜੀ ਸਭ ਤੋਂ ਪਹਿਲੇ ਸਾਥੀ ਨੇ, ਮਹਾਰਾਜ ਨੇ ਇੱਕੋ ਗੱਲ ਕੀਤੀ ਸੀ, ਮਰਦਾਨਿਆਂ ਕੇਸਾਂ ਦੀ ਸੰਭਾਲ ਕਰਨੀ, ਬੇਅਦਬੀ ਨਹੀਂ ਕਰਨੀ। ਸਿੱਖ ਰਹਿਤ ਮਰਦਾਂ ਨੂੰ ਪੜ੍ਹ ਕੇ ਵੇਖ ਲਓ, ਜਿਹੜਾ ਕੇਸਾਂ ਦੀ ਬੇਅਦਬੀ ਨਾ ਕਰੇ ਉਹ ਸਿੱਖ ਹੈ। ਤੇ ਅਸੀਂ ਜੇ ਗੁਰੂ ਨਾਨਕ ਦੀ ਇਸ ਫਿਲਾਸਫੀ ਨੂੰ ਨਾ ਫੋਲੋ ਕੀਤਾ ਤੇ ਕੱਲੀ ਇਸ ਚੀਜ਼ ਨੂੰ ਹਾਈਲਾਈਟ ਨਾ ਕਰੀਏ ਕਿ ਜਸਵੀਰ ਜੱਸੀ ਕਹਿੰਦਾ ਕਿ ਮੈਂ ਨਕੋਦਰ ਜਗ੍ਹਾ ਤੇ ਨਹੀਂ ਜਾਂਦਾ, ਤਾਂ ਜਾਣਾ ਨਹੀਂ ਚਾਹੀਦਾ। ਕਿ ਜਸਵੀਰ ਜੱਸੀ ਵਰਗੇ ਜਿਹੜੇ ਵੱਡੇ ਵੱਡੇ ਆਰਟਿਸਟ ਆਪਣੇ ਆਪ ਨੂੰ ਕਹਾਉਂਦੇ ਆ, ਉਹ ਵੀ ਉਹੀ ਗੱਲਾਂ ਮੰਨਦੇ ਆ ਜਿੰਨੀਆਂ ਕੁ ਉਹਨਾਂ ਨੂੰ ਆਪਣੇ ਤੱਕ ਸੀਮਤ ਰੱਖਦੀਆਂ ਜਾਂ ਜਿਹੜੀਆਂ ਉਹਨਾਂ ਨੂੰ ਸਿਕਿਉਰ ਕਰਦੀਆਂ, ਉਨੀਆਂ ਕੁ ਮੰਨੀਆਂ ਜਾਂਦੀਆਂ ਉਹਨਾਂ ਵੱਲੋਂ। ਬਿਲਕੁਲ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ। ਮੈਂ ਨਾਲ ਹੀ ਇੱਕ ਗੱਲ ਹੋਰ ਬੇਨਤੀ ਕਰਦੇ ਹਾਂ, ਅਸੀਂ ਨਾ ਕਈ ਵਾਰ ਇਨਸਾਨ ਗੁਰਬਾਣੀ ਨੂੰ, ਗੁਰਮਤ ਨੂੰ, ਜਾਂ ਕਈ ਚੰਗੇ ਸਿਧਾਂਤ ਨੂੰ ਉਹਨਾਂ ਨੂੰ ਸਾਹਮਣੇ ਲੈ ਕੇ ਆਉਂਦਾ ਕਿ ਜਿਹੜੀ ਉਹਦੇ ਤੇ ਆਪਣੀ ਗੱਲ ਢੁਕਦੀ ਹੈ, ਜਿਹੜੀ ਉਹਦੇ ਆਪਣੇ ਫੇਵਰ ਵਿੱਚ ਗੱਲ ਹੁੰਦੀ ਹੈ। ਜਦੋਂ ਅਸੀਂ ਯੂਨੀਵਰਸਲ ਗੱਲ ਕਰਾਂਗੇ ਤੇ ਅਸੀਂ ਸਾਰੇ ਉਕਲਾਵੇ ਚ ਆਵਾਂਗੇ ਗੁਰਬਾਣੀ ਦੇ ਕਿ ਸਾਨੂੰ ਗੁਰਬਾਣੀ ਨੇ ਸਾਨੂੰ ਆਹ ਵੀ ਸ਼ੀਸ਼ਾ ਵਿਖਾਇਆ, ਆਹ ਵੀ ਸ਼ੀਸ਼ਾ ਵਿਖਾਇਆ। ਮੈਂ ਕਹਿੰਦਾ ਸੰਪੂਰਨ ਕੋਈ ਨਹੀਂ ਹੁੰਦਾ, ਪਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਜਿਵੇਂ ਦਾ ਤੂੰ ਪੈਦਾ ਹੋਇਆ ਸੀ ਉਸੇ ਸੱਚ ਦੇ ਰਸਤੇ ਉੱਤੇ ਤੁਰਦਾ, ਤੇਰੀ ਓੜ ਤੱਕ ਨਿਭ ਜਾਏ। ਇਹੀ ਗੁਰਬਾਣੀ ਦਾ ਮਾਰਗ ਆ। ਜਦੋਂ ਗੁਰਬਾਣੀ ਦੇ ਮਾਰਗ ਨੂੰ ਅਸੀਂ ਫੋਲੋ ਕਰਾਂਗੇ ਤਾਂ ਅਸੀਂ ਇਹ ਨਾ ਕਿ ਆਹ ਚੀਜ਼ ਮੇਰੇ ਤੇ ਢੁਕਦੀ ਹੈ, ਜਿਹੜੀ ਮੇਰੇ ਕੋਲ ਮੈਂ ਸੁਣਾਦਾ ਫੜ ਕੇ ਚੀਜ਼ ਕਰਕੇ। ਸਿਧਾਂਤ ਸਾਨੂੰ ਸਾਰਾ ਲਾਗੂ ਕਰਨਾ ਪਵੇਗਾ। ਉਹਨਾਂ ਵੱਡੇ ਲੋਕਾਂ ਦੇ ਉੱਪਰ ਵੱਡਾ ਸਵਾਲੀਆ ਚਿੰਨ੍ਹ ਇਹ ਹੈ ਕਿ ਆਖਰ ਜਸਵੀਰ ਜੱਸੀ ਵਰਗਿਆਂ ਨੂੰ ਕਿਉਂ ਸਟੇਜਾਂ ਤੇ ਲਿਆ ਕੇ ਸੰਗਤ ਦੇ ਵਿੱਚ ਪ੍ਰਚਾਰਨਾ ਪਿਆ? ਕੌਮ ਦੇ ਕੋਲੇ ਬਹੁਤ ਸੁਰੀਲੇ ਰਾਗੀ, ਉਹਨਾਂ ਨੂੰ ਕਿਉਂ ਫਿਰ ਮੌਕਾ ਨਹੀਂ ਦਿੱਤਾ ਗਿਆ ਸਟੇਜ ਤੇ ਲਿਆ ਕੇ ਗੁਰਬਾਣੀ ਦਾ ਕੀਰਤਨ ਕਰਨ ਨੂੰ ਲੈ ਕੇ? ਵੀਰ ਜੀ, ਇਹ ਤੁਸੀਂ ਬੜਾ ਸੋਹਣਾ ਸਵਾਲ ਰੱਖ ਦਿੱਤਾ ਸਾਹਮਣੇ। ਅੱਜ ਜਿਹੜੇ ਪ੍ਰਚਾਰਕ ਵੀਰ ਹੈ ਨਾ, ਬੜੇ ਐਸੇ ਗੁਣੀ ਜਨ ਕਥਾਕਾਰ ਨੇ
ਬੜੇ ਐਸੇ ਪ੍ਰਚਾਰਕ ਵੀਰ ਨੇ, ਬੜੇ ਐਸੇ ਕੀਰਤਨੀਏ ਨੇ, ਬੜੇ ਐਸੇ ਢਾਡੀ ਨੇ ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀਆਂ ਨੇ ਰੱਖਿਆ ਹੋਇਆ। ਤੇ ਮਾਫ ਕਰਿਓ, ਜਦੋਂ ਉਹਨਾਂ ਦੇ ਗੁਰਮਤਿ ਸਮਾਗਮ ਹੁੰਦੇ ਨੇ ਨਾ, ਉਹਨਾਂ ਨੂੰ ਉਸ ਪਲੇਟਫਾਰਮ ਦੇ ਉੱਤੇ ਮੌਕਾ ਨਹੀਂ ਦਿੱਤਾ ਜਾਂਦਾ। ਦੁੱਖ ਹੈ ਕਿ ਨਹੀਂ ਇਸ ਚੀਜ਼ ਦਾ? ਮੇਰੇ ਨਾਲ ਇੱਕ ਸੱਜਣ ਵੀਰ ਹੈ, ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬੜਾ ਵੱਡਾ ਡੇਰਾ ਹੈ, ਉਹ ਸੰਤਾਂ ਦੇ ਨਾਂ ਦੇ ਉੱਤੇ ਉਹ ਗੁਰਦੁਆਰਾ ਸਥਾਪਿਤ ਕੀਤਾ ਗਿਆ। ਉੱਥੋਂ ਦਾ ਇੱਕ ਵੀਰ ਸੀ, ਉੱਥੇ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਸੀ। ਉਹਨੇ ਬੜਾ ਗੁਣੀਜਨ ਵੀਰ, ਉਹ ਕਥਾ ਬੜੀ ਸੋਹਣੀ ਕਰਦਾ, ਪਾਠ ਬੜਾ ਸੋਹਣਾ ਕਰਦਾ। ਜਦੋਂ ਬਾਬਾ ਜੀ ਦੀ ਬਰਸੀ ਮਨਾਉਣ ਲੱਗੇ, ਬਾਬਾ ਜੀ ਦੀ ਬਰਸੀ ਦਾ ਪ੍ਰੋਗਰਾਮ ਜਦੋਂ ਰੱਖਿਆ, ਨਾ ਤੇ ਉਹਨੂੰ ਮੁੱਖ ਵਾਕ, ਨਾ ਉਹਨੂੰ ਅਰਦਾਸ, ਨਾ ਉਹਨੂੰ ਹੋਰ ਸਟੇਜ ਦਾ ਕਿਸੇ ਕਾਰਜ ਕੋਈ ਦਿੱਤਾ ਗਿਆ। ਈਵਨ ਇੱਥੋਂ ਤੱਕ ਕਿ ਸਟੇਜ ਦੇ ਉੱਤੇ ਬੈਠਿਆਂ ਨੂੰ ਕਿਹਾ ਸੀ ਕਿ ਜਾ ਦੇਗ ਵਾਲੇ ਭਾਂਡੇ ਸਾਫ਼ ਕਰਕੇ ਲੈ ਕੇ ਆ। ਮੈਂ ਨਹੀਂ ਕਹਿੰਦਾ ਕਿ ਸਿੱਖ ਨੂੰ, ਗ੍ਰੰਥੀ ਨੂੰ ਸੇਵਾ ਨਹੀਂ ਕਰਨੀ ਚਾਹੀਦੀ, ਬਾਬਾ ਬੁੱਢਾ ਸਾਹਿਬ ਦੀ ਸੇਵਾ ਵੇਖੋ, ਪਰ ਜਿਹੜਾ ਬਣਦਾ ਹੱਕ ਹੈ ਉਹ ਤੇ ਘੱਟੋ ਘੱਟ ਦਿਓ ਨਾ। ਸਾਡਾ ਗ੍ਰੰਥੀ ਪ੍ਰਚਾਰਕ ਕਿਸੇ ਦੇ ਕੋਲੋਂ, ਸੰਗਤ ਕੋਲੋਂ ਜੇ 10-20 ਰੁਪਏ ਮੰਗ ਵੀ ਲਏ, ਅਸੀਂ ਹਾਈਲਾਈਟ ਬੜਾ ਕਰਦੇ ਹਾਂ ਜੀ ਚੀਜ਼ ਨੂੰ ਲੈ ਕੇ, ਪੈਸੇ ਮੰਗ ਲਏ, ਫਿਰ ਅਸੀਂ ਪੰਕਤੀਆਂ ਪੜ੍ਹ ਸੁਣਾਉਣੇ, ਹੱਕ ਪਰਾਇਆ ਨਾਨਕਾ ਉਸ ਸੂਰ ਸਗਾਏ। ਤੇ ਕਿਸੇ ਦਾ ਟਾਈਮ ਖਾਣਾ ਵੀ ਹੱਕ ਪਰਾਇਆ ਭਾਈ। ਕਿਸੇ ਦਾ ਹੱਕ ਕੇਵਲ ਪੈਸਾ ਨਹੀਂ ਹੈ, ਕਿਸੇ ਦਾ ਹੱਕ ਆ ਵੀ ਹੈ, ਜਿਹੜਾ ਬਣਦਾ ਹੱਕ ਉਹਨੂੰ ਦਿੱਤਾ ਜਾਏ। ਅਸੀਂ ਸੁਰੀਲੇ ਗੁਣੀ ਜਨ ਰਾਗੀਆਂ ਦੇ, ਪ੍ਰਚਾਰਕਾਂ ਦੇ, ਕਥਾਕਾਰਾਂ ਦੇ ਜਿਹੜੇ ਪ੍ਰਬੰਧਕ ਕਮੇਟੀਆਂ ਨੇ ਰੱਖੇ ਹੋਏ ਨੇ, ਜਦੋਂ ਵੱਡੇ ਗੁਰਮਤਿ ਸਮਾਗਮ ਹੁੰਦੇ ਨੇ, ਸੰਗਤਾਂ ਦਾ ਇਕੱਠ ਹੁੰਦਾ, ਜਦੋਂ 150, 200 ਸੰਗਤ ਹੁੰਦੀ ਹੈ, ਅਸੀਂ ਕਹਿੰਦੇ ਕਿ ਜਿੰਨਾ ਵੱਡਾ ਪੈਰਾਮੀਟਰ ਸਾਡੀ ਨਜ਼ਰਾਂ ਵਿੱਚ ਹੈ ਨਾ, ਜਿੰਨਾ ਮੀਡੀਆ 'ਚ ਪ੍ਰਚਲਿਤ ਹੋਏਗਾ ਰਾਗੀ, ਪ੍ਰਚਾਰਕ, ਢਾਡੀ, ਤੇ ਉਹਦੇ ਨਾਲ ਸ਼ਾਇਦ ਖੰਡੇ ਬੱਟ ਦੀ ਪੌਲ ਦਾ ਪ੍ਰਚਾਰ ਜ਼ਿਆਦਾ ਹੋ ਜਾਏਗਾ, ਉਹਦੇ ਨਾਲ ਸਿੱਖ ਜਿਹੜੇ ਜ਼ਿਆਦਾ ਬਣ ਜਾਣਗੇ। ਇਹ ਗੱਲ ਨਹੀਂ ਹੈ। ਗਿਆਨੀ ਅਮਰੀਕ ਸਿੰਘ ਹੋਰਾਂ ਨੇ, ਜਗਦੀਸ਼ ਸਿੰਘ ਥਲੀ ਹੋਰਾਂ ਨੇ ਇੰਟਰਵਿਊ ਦਿੱਤੀ ਸੀ, ਬੜੀ ਕਮਾਲ ਦੀ ਗੱਲ ਕੀਤੀ ਉਹਨਾਂ ਨੇ। ਉਹ ਕਹਿੰਦੇ ਕਿ ਸਾਡਾ ਪੈਰਾਮੀਟਰ ਪਤਾ ਕੀ ਹੈ ਵਿਦਵਤਾ ਦਾ, ਜਿਹੜਾ ਕਿਸੇ ਵੱਡੀ ਸਟੇਜ ਦੇ ਉੱਤੇ ਕਥਾ ਕਰਕੇ ਆਉਂਦਾ ਹੈ, ਸਾਡੇ ਵਾਸਤੇ ਪੈਰਾਮੀਟਰ ਉਹ ਆ ਕਿ ਉਹ ਵਿਦਵਾਨ ਆ। ਬੜੇ ਐਸੇ ਗੁਣੀ ਜਨ ਵੀਰ ਨੇ ਜਿਨ੍ਹਾਂ ਪਿੱਛੇ ਬੈਕਅਪ ਨਹੀਂ ਹੈ, ਸਿਫਾਰਿਸ਼ ਨਹੀਂ ਹੈ ਵੱਡੀ ਸਟੇਜ ਦੀ, ਪਰ ਗੁਣ ਬਹੁਤ ਉਹਨਾਂ ਕੋਲ। ਬੜੇ ਐਸੇ ਸੱਜਣ ਨੇ ਜਿਹੜੇ ਇੱਕ ਮਹੀਨੇ ਦੇ, ਜਿਹੜੇ ਨਾਲ ਮੇਰੇ ਮਿੱਤਰ ਨੇ, ਉਹ ਇੱਕ ਮਹੀਨੇ ਦੇ 5-5 ਕਿਤਾਬਾਂ ਨੂੰ 200, 250 ਪੇਜ ਦੀਆਂ ਕਿਤਾਬਾਂ ਨੇ, 5 ਕਿਤਾਬਾਂ ਇੱਕ ਮਹੀਨੇ 'ਚ ਕਵਰ ਕਰ ਜਾਂਦੇ ਆ। ਗੁਣੀਜਨ ਬਹੁਤ ਨੇ, ਪਰ ਸਿਰਫ ਪਲੇਟਫਾਰਮ ਉਹਨਾਂ ਕੋਲ ਨਹੀਂ ਹੈ। ਤੇ ਸਾਨੂੰ ਲੱਗਦਾ ਸੈਲੀਬ੍ਰਿਟੀ ਹੈ, ਇਹਦੇ ਪਿੱਛੇ ਮਿਲੀਅਨਸ ਜਿਹੜੇ ਵਿਊ ਨੇ, ਮਿਲੀਅਨਸ ਫਾਲੋਅਰ ਨੇ, ਇਹਨੂੰ ਅਸੀਂ ਬਿਠਾ ਕੇ ਚੱਲਾਂਗੇ। ਸੋਸ਼ਲ ਮੀਡੀਆ ਤੇ ਸ਼ੋਸ਼ਾ ਛੱਡਣ ਦੇ ਨਾਲ ਦੂਜੀ ਗੱਲ ਹੋਰ ਕਿ ਇਹ ਹੋਏਗਾ, ਇਹਦੀ ਫੈਨ ਫੋਲੋਇੰਗ ਜਿਹੜੀ ਮੈਨੂੰ ਵੇਖੇਗੀ, ਸਾਡੇ ਵਿਊ ਵੀ ਆਉਣਗੇ, ਸਾਡੇ ਫਾਲੋਅਰ ਹੀ ਬਣਨਗੇ। ਇਹ ਸਾਰਾ ਇਹ ਚੀਜ਼ ਕਰਕੇ ਹੈ। ਇੱਕ ਹੋਰ ਗੱਲ ਦੱਸਿਓ ਕਿ ਜਿਹੜੇ ਖੇਤਰ ਦੇ ਵਿੱਚ ਆਪਾਂ ਬੈਠੇ ਹਾਂ, ਪਵਾਦ ਏਰੀਆ, ਤਾਂ ਪਵਾਦ ਏਰੀਆ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਉਹਨਾਂ ਸਾਧਾਂ ਦਾ ਜ਼ੋਰ ਹੈ, ਉਹਨਾਂ ਲੋਕਾਂ ਦਾ ਜ਼ੋਰ ਆ, ਤਾਂ ਉਹਨਾਂ ਦੇ ਵਿੱਚ ਕੁਝ ਗੁਰਬਾਣੀਆਂ ਦੀਆਂ ਪੰਕਤੀਆਂ ਉਹਨਾਂ ਲੋਕਾਂ ਦੇ ਵੱਲੋਂ ਜਥੇ ਦੇ ਰੂਪ ਦੇ ਵਿੱਚ ਗਾਈਆਂ ਜਾਂਦੀਆਂ, ਜਿਨ੍ਹਾਂ ਨੂੰ ਕੀਰਤਨ ਦਾ ਨਾਮ ਦਿੱਤਾ ਜਾਂਦਾ ਹੈ ਕਿ ਅਸੀਂ ਗੁਰਬਾਣੀ ਦਾ ਕੀਰਤਨ ਕਰ ਰਹੇ ਹਾਂ। ਇੱਕ ਪੰਕਤੀ ਗੁਰਬਾਣੀ ਦੀ ਲੈ ਲਈ ਜਾਂਦੀ ਹੈ, 4 ਪੰਕਤੀਆਂ ਆਪਣੇ ਕੋਲੋਂ ਲਾ ਲਈਆਂ ਜਾਂਦੀਆਂ। ਕੀ ਇਹ ਗੁਰਮਤਿ ਦੇ ਅਨੁਕੂਲ ਹੈਗੀ ਆ ਚੀਜ਼? ਬਿਲਕੁਲ ਨਹੀਂ ਜੀ, ਇਹ ਗੁਰਮਤਿ ਦੇ ਅਨੁਕੂਲ ਨਹੀਂ ਹੈ। ਜਦੋਂ ਅਸੀਂ ਕੀਰਤਨ ਕਹਿਤਾ ਨਾ, ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਗਾਇਨ ਕਰਨ ਨੂੰ ਕੀਰਤਨ ਕਹਿੰਦੇ। ਪੜ੍ਹੋ ਰਹਿਤ ਮਰਿਆਦਾ। ਗੁਰਬਾਣੀ ਨੂੰ ਰਾਗਾਂ ਵਿੱਚ ਗਾਇਨ ਕਰਨ ਨੂੰ ਕੀਰਤਨ ਕਹਿੰਦੇ ਆ। ਨਾਲ ਕੋਡ ਕੀਤੀ ਇਸ ਗੱਲ ਦੀ, ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਭਾਈ ਗੁਰਦਾਸ ਜੀ ਦੀ ਰਚਨਾ ਵਿਆਖਿਆ ਰੂਪ, ਭਾਈ ਨੰਦ ਲਾਲ ਜੀ ਦੀ ਰਚਨਾ, ਜਾਂ ਹੋਰ ਪ੍ਰਵਾਨਿਤ ਪੁਸਤਕਾਂ ਜਿਹੜੀਆਂ ਨੇ, ਜਾਂ ਪ੍ਰਵਾਨਿਤ ਜਿਹੜੇ ਗ੍ਰੰਥ ਨੇ, ਉਹਨਾਂ ਦਾ ਕੀਰਤਨ ਹੋ ਸਕਦਾ, ਜਿਹੜੀਆਂ ਕੌਮ ਨੇ ਪ੍ਰਵਾਨਿਤ ਕੀਤੀਆਂ ਨੇ। ਬਾਕੀ ਇਹਦੇ ਪਿੱਛੇ ਵਿਵਾਦ ਹੀ ਬੜਾ ਵੱਡਾ ਕਿ ਇਹਦਾ ਕੀਰਤਨ ਨਹੀਂ ਕਰਨਾ, ਇਹ ਦਸਮ ਬਾਣੀ ਦਾ ਹੈ। ਪਰ ਜੋ ਵੀ ਸਾਡੀ ਰਹਿਤ ਮਰਿਆਦਾ 'ਚ ਲਿਖਿਆ, ਘੱਟੋ ਘੱਟ ਉਹਨੂੰ ਤੇ ਆਧਾਰ ਬਣਾ ਕੇ ਕੀਰਤਨ ਕੀਤਾ ਜਾਏ ਨਾ। ਜਿਵੇਂ ਹੁਣ ਪ੍ਰਭਾਤ ਫੇਰੀਆਂ ਚੱਲ ਰਹੀਆਂ ਸਨ, ਤੇ ਪ੍ਰਭਾਤ ਫੇਰੀਆਂ 'ਚ ਬੜੇ ਤੁਸੀਂ ਸੁਣੇ, ਤੇਰੀ ਸੋਚ ਕਰੇ ਕਰਤਾਰ, ਤੂੰ ਕਿਉਂ ਸੋਚੇ ਮਗਰ ਸੋਚੇ ਸੋਚ ਨਾ ਹੋਵੇ। ਅਰਥ ਤੇ ਪੜ੍ਹ ਕੇ ਦੇਖ ਲਓ ਨਾ, ਅਰਥ ਕੀ ਲਿਖੇ ਨੇ। ਸੋਚ ਸ਼ਬਦ ਹੈ, ਬਾਹਰੀ ਤੌਰ ਤੇ ਪਵਿੱਤਰਤਾ ਰੱਖਣ ਨਾਲ, ਜਿੰਨਾ ਮਰਜ਼ੀ ਬਾਹਰੀ ਤੌਰ ਤੇ ਪਵਿੱਤਰਤਾ ਰੱਖ ਲੈ, ਤੇਰਾ ਮਨ ਸਾਫ਼ ਨਹੀਂ ਹੋਏਗਾ। ਇਸ ਤਰੀਕੇ ਨਾਲ ਪੰਕਤੀਆਂ ਪੜ੍ਹ ਕੇ, ਇੱਕ ਪੰਕਤੀ ਗੁਰਬਾਣੀ ਦੀ, ਇੱਕ ਪੰਕਤੀ ਬਾਹਰੋਂ ਕਵਿਤਾਵਾਂ ਦੀ ਲੈ ਕੇ, ਇਹ ਅਸੀਂ ਕਿਹੜੇ ਪਾਸੇ ਤੁਰ ਪਏ। ਇਹ ਜਿਹੜੇ ਵੱਡੇ ਵੱਡੇ ਡੇਰੇਦਾਰ ਆ, ਜਿਹੜੇ ਕਹਿੰਦੇ ਕਿ ਅਸੀਂ ਗੁਰਬਾਣੀ ਦਾ ਕੀਰਤਨ ਕਰ ਰਹੇ ਹਾਂ, ਫਿਰ ਉਹ ਜਿਵੇਂ ਇੱਕ ਪੰਕਤੀ ਗੁਰਬਾਣੀ ਦੀ ਲੈਂਦੇ ਆ, 4 ਪੰਕਤੀਆਂ ਆਪਣੇ ਕੋਲੋਂ ਲਾਉਂਦੇ ਆ, ਕਿ ਇਹਨਾਂ ਨੂੰ ਮੰਨੀਏ ਵੀ ਇਹ ਫਿਰ ਗੁਰਬਾਣੀ ਦਾ ਕੀਰਤਨ ਹੀ ਕਰ ਰਹੇ ਆ? ਗੁਰਬਾਣੀ ਦਾ ਕੀਰਤਨ ਨਹੀਂ ਜੀ। ਬੜੇ ਤੁਸੀਂ ਇਹੋ ਜਿਹੇ ਵੇਖੇ ਹੋਣੇ ਕਿ ਚਿਮਟਾ ਕਲਚਰ ਅਸੀਂ ਗੱਲ ਕਰ ਦਈਏ, ਕਿ ਉਸੇ ਸਿਸਟਮ ਇਹ ਕੁਝ ਚੱਲ ਰਿਹਾ ਕਿ ਅਸੀਂ ਇਕੱਠੇ ਹੋ ਕੇ ਗੁਰਬਾਣੀ ਦੀ ਗੱਲ ਕਰਨੀ ਚਾਹ ਰਹੇ ਹਾਂ, ਪਰ ਗੁਰਬਾਣੀ ਬੜੀ ਦੂਰ ਹੈਗੀ। ਵੇਖਿਓ, ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਚੀਜ਼ ਦਾ ਘਾਟਾ ਪਏਗਾ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅੱਬਲ ਤੇ ਅੱਜ ਹੀ ਹੈ। ਅੱਜ ਤੁਸੀਂ ਪਿੰਡਾਂ 'ਚ ਜਾ ਕੇ ਸਰਵੇ ਕਰਕੇ ਦੇਖ ਲਓ, ਗੁਟਕਾ ਸਾਹਿਬ ਜਿੱਥੇ ਪਏ ਨੇ ਉੱਥੇ ਹੀ ਪਏ ਨੇ। ਤੁਸੀਂ ਹੱਥ ਮਾਰ ਕੇ ਦੇਖਣਾ, ਗੁਟਕਾ ਸਾਹਿਬ ਤੇ ਘੱਟਾ ਜੰਮਿਆ ਪਿਆ ਹੈ।
ਮਤਲਬ ਅਸੀਂ ਗੁਰਬਾਣੀ ਨੂੰ ਪੜ੍ਹਿਆ ਨਹੀਂ। ਇੱਕ ਗੱਲ ਹੋਰ, ਮੈਂ ਹਿਮਾਚਲ ਸਾਈਡ ਡਿਊਟੀ ਕਰਦਾ ਹੁੰਦਾ ਸੀ। ਉਹ ਵੀਰ ਕਹਿੰਦੇ ਆਪਾਂ ਛਬੀਲ ਲਾਉਣੀ ਆ, ਤੇ ਮੈਂ ਕਿਹਾ ਛਬੀਲ ਲਾਓ, ਠੀਕ ਆ। ਉਹਨਾਂ ਨੇ ਕਹਿੰਦੇ ਆਪਾਂ ਸ਼ਬਦ ਲਾਉਣੇ, ਸ਼ਬਦ ਮੈਂ ਲਾਓ। ਜਦੋਂ ਸ਼ਬਦ ਲਾਉਣ ਸਾਰੇ ਉਹਨਾਂ ਨੇ ਧਾਰਮਿਕ ਗੀਤ ਲਾਏ। ਮੈਂ ਕਿਹਾ ਤੁਸੀਂ ਸ਼ਬਦ ਦੀ ਗੱਲ ਕਰਦੇ ਸੀ, ਤੇ ਆਹ ਸ਼ਬਦ ਕਿਹੜਾ? ਕਹਿੰਦਾ ਸ਼ਬਦ ਹੀ ਆ। ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਆਹ ਚੀਜ਼ ਸਾਹਮਣੇ ਪ੍ਰਚਲਿਤ ਹੋਵੇਗੀ, ਸ਼ਬਦ ਇਹੀ ਨੇ। ਗੁਰਬਾਣੀ ਬੜੀ ਦੂਰ ਤੱਕ ਰਹਿ ਜਾਏਗੀ। ਬੱਚੇ ਸਾਡੇ ਗੁਰੂ ਘਰਾਂ 'ਚ ਆ ਨਹੀਂ ਰਹੇ, ਜੇ ਨਹੀਂ ਆ ਰਹੇ ਉਹਨਾਂ ਨੇ ਕਦੇ ਸ਼ਬਦ ਸੁਣੇ ਵੀ ਨਹੀਂ। ਜੋ ਇੰਟਰਨੈਟ 'ਤੇ ਰੀਲਾਂ ਦੇ ਰਾਹੀਂ, ਇੰਟਰਨੈਟ 'ਤੇ ਪਲੇਟਫਾਰਮ ਦੇ ਰਾਹੀਂ ਜਿਹੜੇ ਸ਼ਬਦ ਸੁਣ ਰਹੇ, ਉਹ ਧਾਰਮਿਕ ਗੀਤਾਂ ਨੂੰ ਹੀ ਆਉਣ ਵਾਲੇ ਸਮੇਂ ਦੇ ਅੰਦਰ ਸ਼ਬਦ ਮੰਨ ਕੇ ਚੱਲਣਗੇ। ਇਸ ਕਰਕੇ ਇਹਦੇ ਚੀਜ਼ ਦੇ ਖਿਲਾਫ ਸਖਤ ਐਕਸ਼ਨ ਲੈਣਾ ਬਣਦਾ ਕਿ ਗੁਰਬਾਣੀ ਦਾ ਹੀ ਨਿਰੋਲ ਕੀਰਤਨ ਹੋਵੇ। ਹਾਂ, ਇਹਦੀ ਵਿਆਖਿਆ ਨਾਲ ਜ਼ਰੂਰ ਹੋ ਜੇ। ਬਿਲਕੁਲ। ਹਾਲ ਦੇ ਵਿੱਚ ਉੱਠੇ ਵਿਵਾਦ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੀਆਂ ਵੱਡੀਆਂ ਚਰਚਾਵਾਂ ਦੇ ਵਿੱਚ ਔਰ ਨਿਊਜ਼ ਚੈਨਲਾਂ ਦਾ ਮੁੱਖ ਤੌਰ 'ਤੇ ਅੱਜ ਦਾ ਜਿਹੜਾ ਮੁੱਦਾ ਇਹੀ ਬਣਿਆ ਹੋਇਆ, ਤਾਂ ਇਸੇ ਨੂੰ ਲੈ ਕੇ ਖਾਸ ਤੌਰ 'ਤੇ ਜੋ ਗੁਰਬਾਣੀ ਕਹਿੰਦੀ ਹੈ, ਸਿੱਖ ਰਹਿਤ ਮਰਿਆਦਾ ਕਹਿੰਦੀ ਹੈ, ਤਾਂ ਉਸ ਰਹਿਤ ਮਰਿਆਦਾ ਦੇ ਵਿੱਚ ਵੀ ਬਤੌਰ ਇਸ ਗੱਲ ਨੂੰ ਕੋਟ ਕੀਤਾ ਹੋਇਆ ਕਿ ਗੈਰ ਸਿੱਖ ਗੁਰਬਾਣੀ ਦਾ ਜਾਂ ਸਿੱਖੀ ਸਿਧਾਂਤ ਦਾ ਉਪਦੇਸ਼ ਸੰਗਤ ਵਿੱਚ ਨਹੀਂ ਦੇ ਸਕਦਾ। ਇਸੇ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ? ਆਪਣੇ ਸੁਝਾਅ ਜ਼ਰੂਰ ਰੱਖਿਓ। ਅੱਗੇ ਵੀ ਵੱਖ-ਵੱਖ ਤਮਾਮ ਵਿਸ਼ਿਆਂ ਨੂੰ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਧੰਨਵਾਦ।